ਇੱਕ ਵਾਰੀ ਫੇਰ ਪ੍ਰੈਜ਼ੀਡੈਂਟ ਟਰੰਪ ਹੁਣਾਂ ਨੇ ਇਹ ਕਹਿ ਦਿੱਤਾ ਆ ਵੀ ਜਿਹੜਾ ਮੈਮੋਰੈਂਡਮ ਆਫ ਅੰਡਰਸਟੈਂਡਿੰਗ ਸੀ ਈਰਾਨ ਦੇ ਨਾਲ, ਉਹ ਖਤਮ ਹੋ ਚੁੱਕਾ ਹੈਗਾ ਆ। ਅਮਰੀਕਾ ਨੇ ਕਾਫੀ ਏਰੀਏ ਦੇ ਉੱਤੇ ਈਰਾਨ ਦੇ ਜੋ ਹੈਗੇ ਆ ਉੱਥੇ ਅਟੈਕ ਕੀਤਾ ਹੈਗਾ ਕੱਲ, ਤੇ ਉਹ ਹੋਰ ਵੀ ਖਬਰਾਂ ਆ ਰਹੀਆਂ ਵੀ ਈਰਾਨ ਵਾਲਿਆਂ ਨੇ ਬਹਿਰੀਨ ਦੇ ਵਿੱਚ ਵੀ ਜਿਹੜਾ ਅਟੈਕ ਕੀਤਾ ਹੈਗਾ, ਜਿਹਦੇ ਨਾਲ ਅੱਜ ਸਟਾਕ ਮਾਰਕੀਟ ਨੂੰ ਬੜਾ ਝਟਕਾ ਲੱਗਾ। ਜਿਸ ਟਾਈਮ ਤੁਹਾਡੇ ਨਾਲ ਗੱਲਾਂ ਗੱਲਾਂ ਕਰ ਰਹੇ ਆ ਆਪਾਂ, ਖਬਰਾਂ ਸਾਂਝੀਆਂ ਕਰ ਰਹੇ ਆ, ਡਾਓ ਜੋਨ ਇੰਡਸਟਰੀਅਲ 700 ਪੁਆਇੰਟ ਥੱਲੇ ਜਾ ਚੁੱਕਾ ਆ। ਯੂਐਸ ਜਿਹੜਾ ਤੇਲ ਦੀ ਕੀਮਤ ਆ ਬੈਰਲ ਦੀ, ਉਹ $75 ਤੇ ਪਹੁੰਚ ਚੁੱਕੀ ਹੈਗੀ ਆ। ਸੋ ਇੱਕ ਵਾਰੀ ਫੇਰ ਲੜਾਈ ਵੱਲ ਨੂੰ ਜਿਹੜਾ ਮਾਹੌਲ ਆ ਉਹ ਵੱਧ ਗਿਆ ਹੈਗਾ ਆ। ਪ੍ਰੈਜ਼ੀਡੈਂਟ ਟਰੰਪ ਹੁਣੀ ਨਾਟੋ ਸਮਿਟ ਦੇ ਲਈ ਟਰਕੀ 'ਚ ਗਏ ਹੋਏ ਆ। ਉੱਥੇ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸੀਜ਼ ਫਾਇਰ ਵਿਦ ਈਰਾਨ ਇਜ਼ ਓਵਰ, ਤੇ ਉਹਨਾਂ ਨੇ ਜਿਹੜਾ ਗ੍ਰੀਨਲੈਂਡ ਨੂੰ ਲੈ ਕੇ ਵੀ ਸਟੇਟਮੈਂਟ ਦਿੱਤੀ ਹੈਗੀ ਆ, ਨਾਟੋ ਨੂੰ ਲੈ ਕੇ ਵੀ, ਤੇ ਖਾਸ ਕਰਕੇ ਬਹੁਤ ਸਾਰੇ ਮੁਲਕ ਜਿਹੜਾ ਆ ਉਹ ਸਾਥ ਨਹੀਂ ਦੇ ਰਿਹਾ, ਫਾਈਨੈਂਸ਼ੀਅਲੀ ਸਪੋਰਟ ਨਹੀਂ ਕਰ ਰਿਹਾ, ਅਸੀਂ ਕਿਉਂ ਨਾਟੋ ਦੀ ਜਿਹੜੀ ਸਪੋਰਟ ਕਰੀਏ। ਸੋ ਇੱਕ ਵਾਰੀ ਫੇਰ ਮਿਡਲ ਈਸਟ ਦੇ ਵਿੱਚ ਜਿਹੜੀ ਜੰਗ ਆ ਉਹ ਦੁਬਾਰਾ ਕੀ ਫੇਰ ਆਪਾਂ ਕਹਿ ਸਕਦੇ ਹਾਂ ਸ਼ੁਰੂ ਹੋ ਚੁੱਕੀ ਹੈਗੀ ਆ। ਜੀ ਬਿਲਕੁਲ। ਸੋ ਦੋਨੋਂ ਹੀ ਧਿਰਾਂ ਇੱਕ ਦੂਜੇ ਦੇ ਉੱਤੇ ਭਰੋਸਾ ਕਰਕੇ ਰਾਜੀ ਨਹੀਂ ਸੀਗੀਆਂ। ਮੈਮੋਰੈਂਡਮ ਆਫ ਅੰਡਰਸਟੈਂਡਿੰਗ ਉਹਨਾਂ ਨੇ ਜ਼ਰੂਰ ਸਾਈਨ ਜਿਹੜੇ ਉਹ ਕਰ ਲਏ। ਇਹ ਵੀ ਕਿਹਾ ਵੀ 60 ਦਿਨਾਂ ਦੇ ਵਿੱਚ ਨਿਊਕਲੀਅਰ ਦਾ ਜਿਹੜਾ ਸਮਝੌਤਾ ਆ ਉਹ ਕਰ ਸਕਦੇ ਆ। ਸੈਂਕਸ਼ਨਸ ਹੋਰ ਲੱਗ ਜਾਣਗੀਆਂ। ਜਿਹੜੇ ਇਹਨਾਂ ਨੂੰ ਛੋਟ ਦਿੱਤੀ ਸੀ, ਜਿਹੜਾ ਵੇਵਰ ਮਿਲਿਆ ਸੀ ਤੇਲ ਵੇਚਣ ਦਾ ਈਰਾਨ ਦਾ, ਉਹ ਵੀ ਵੇਵਰ ਵਾਪਸ ਲੈ ਲਿਆ ਗਿਆ ਆ। ਪਰ ਇੱਕ ਚੀਜ਼ ਜਿਹੜੀ ਹਰਜੋਤ ਸਿੰਘ ਜੀ ਸਾਰੀ ਚੀਜ਼ ਦੇ ਵਿੱਚ ਜਿਹੜੀ ਦੁਨੀਆ 'ਚ ਪੱਕੀ ਬਦਲ ਗਈ, ਉਹ ਇਹ ਆ ਵੀ ਜਿਹੜਾ ਹਾਰਮੂਜ਼ ਦੇ ਉੱਤੇ ਕੰਟਰੋਲ ਆ, ਉਹ ਕਿਤੇ ਨਾ ਕਿਤੇ ਈਰਾਨ ਅਜੇ ਵੀ ਆਪਣਾ ਮਜ਼ਬੂਤੀ ਦੇ ਨਾਲ ਪੇਸ਼ ਕਰ ਰਿਹਾ ਆ। 40 ਵਾਰ ਤੋਂ ਵੱਧ ਵਾਰ ਟਰੰਪ ਉਹਨਾਂ ਨੇ ਕਿਹਾ ਅਸੀਂ ਲੜਾਈ ਜਿਹੜੀ ਇਹ ਜਿੱਤ ਲਈ ਆ, ਸ਼ਾਂਤੀ ਜਿਹੜੀ ਆ ਉੱਥੇ ਹੋ ਚੁੱਕੀ ਆ, ਡੀਲ ਜਿਹੜੀ ਆ ਉਹ ਹੋਣ ਜਾ ਰਹੀ ਆ ਜਾਂ ਹੋ ਗਈ ਆ। ਸੋ ਡੀਲ ਹੋ ਕੇ ਵੀ ਡੀਲ ਨਹੀਂ ਹੋਈ। ਇਹ ਜਿਹੜੀ ਇਸ ਟਾਈਮ ਸਿਚੁਏਸ਼ਨ ਸਾਹਮਣੇ ਆ। ਈਰਾਨ ਵਾਲਿਆਂ ਨੇ ਹੁਣੇ ਜਿਹੜਾ ਉਹਨਾਂ ਦਾ ਆਪਣਾ ਸੁਪਰੀਮ ਲੀਡਰ ਸੀਗਾ, ਉਹਦੀ ਬੜੀ ਵੱਡੀ ਜਿਹੜਾ ਜਨਾਜ਼ਾ ਜਿਹੜਾ ਉਹਨਾਂ ਦੇ ਕਲਚਰ 'ਚ ਸ਼ਬਦ ਵਰਤਿਆ ਜਾਂਦਾ ਆ, ਉਹ ਉਹਨਾਂ ਨੇ ਕੀਤਾ। ਲੱਖਾਂ ਕਰੋੜਾਂ ਦੀ ਸੰਖਿਆ ਦੇ ਵਿੱਚ ਈਰਾਨ 'ਚ ਲੋਕ ਜਿਹੜੇ ਉਹ ਪਹੁੰਚੇ। ਨਾਲੇ ਉੱਥੇ ਕਹਿੰਦੇ ਵੀ ਸਾਰੇ ਜਣੇ ਦੁਖੀ ਬਹੁਤ ਆ ਉਹਦੇ ਤੋਂ, ਤੇ ਨਾਲੇ ਇੰਨਾ ਵੱਡਾ ਜਿਹੜਾ ਉਹਨਾਂ ਨੇ ਇਕੱਠ ਜਿਹੜਾ ਉਹ ਕੀਤਾ। ਆਲੇ ਦੁਆਲੇ ਦੇ ਗਲਫ ਦੇ ਮੁਲਕਾਂ ਦੇ ਲੋਕ ਜਿਹੜੇ ਇਹਨਾਂ ਦੇ ਵਿਰੋਧੀ ਵੀ ਆ, ਉਹ ਵੀ ਆਪਣੀ ਸ਼ਰਧਾਂਜਲੀਆਂ ਭੇਂਟ ਕਰਨ ਦੇ ਲਈ ਜਿਹੜੇ ਉੱਥੇ ਪਹੁੰਚ ਗਏ। ਸੋ ਇੰਪੈਕਟ ਇਸ ਟਾਈਮ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਵਾਪਰਿਆ। ਈਵਨ ਜਦ MOU ਸਾਈਨ ਵੀ ਹੋ ਗਿਆ ਸੀਗਾ, ਉਦੋਂ ਵੀ ਈਰਾਨ ਨੇ ਇੱਕ ਵਾਰੀ ਹਾਰਮੂਜ਼ ਦੇ ਖਾੜੀ ਦੇ ਵਿੱਚੋਂ ਲੰਘ ਰਹੇ ਇੱਕ ਜਹਾਜ਼ ਤੇ ਹਮਲਾ ਕੀਤਾ ਸੀ, ਜਿਸ ਤੋਂ ਬਾਅਦ ਅਮਰੀਕਾ ਨੇ ਜਵਾਬੀ ਕਾਰਵਾਈ 'ਚ ਹਮਲਾ ਕੀਤਾ। ਹੁਣ ਫੇਰ ਜਿਹੜੇ ਆ ਅਮਰੀਕਾ ਦੁਆਰਾ ਹਮਲਾ ਕੀਤਾ ਗਿਆ। ਇਹੀ ਰਿਪੋਰਟ ਆਈ ਆ ਵੀ ਈਰਾਨ ਨੇ ਫੇਰ ਕਿਸੇ ਸ਼ਿਪ ਦੇ ਉੱਤੇ ਜਿਹੜਾ ਉਹ ਹਮਲਾ ਕੀਤਾ ਸੀਗਾ। ਟਰੰਪ ਹੁਣਾਂ ਨੇ ਕਿਹਾ ਵੀ ਉਹ ਜਿਹੜਾ ਨੇਵਲ ਬਲੌਕੇਡ ਆ ਈਰਾਨ ਦੇ ਉੱਤੇ, ਉਹ ਦੁਬਾਰਾ ਲਾਉਣ ਜਾ ਰਹੇ ਆ, ਤੇ ਕਹਿੰਦੇ ਵੀ ਅਸੀਂ ਜਿਹੜਾ ਈਰਾਨ ਦਾ ਖਾਰਗ ਆਈਲੈਂਡ ਆ ਉਸ ਨੂੰ ਟੇਕ ਓਵਰ ਕਰ ਲਵਾਂਗੇ। ਟਰੰਪ ਹੁਣਾਂ ਨੇ ਇਹ ਵੀ ਜਿਹੜਾ ਉਹ ਕਿਹਾ ਵੀ ਇਜ਼ਰਾਈਲ ਜਿਹੜੀਆਂ ਆਪਣੀਆਂ ਟਰੂਪਸ ਆ ਉਹ ਸਦਰਨ ਇਜ਼ਰਾਈਲ ਦੇ ਵਿੱਚੋਂ ਰਿਮੂਵ ਜਿਹੜਾ ਉਹ ਕਰੇਗਾ। ਟਰਕੀ ਦੇ ਪ੍ਰੈਜ਼ੀਡੈਂਟ ਅਰਡੋਗਨ ਉਹਨਾਂ ਨੇ ਇਹ ਆਸ਼ਾ ਜਿਹੜੀ ਉਹ ਜਗਾਈ, ਕਿਹਾ ਐਕਸਪ੍ਰੈਸ ਹੋਪ ਵੀ US ਇਰਾਨ MOU ਵਿਲ ਬ੍ਰਿੰਗ ਪੀਸ ਟੂ ਦ ਰੀਜਨ। ਉਧਰ ਯੂਰਪ ਵਾਲੇ ਵੀ ਕਹਿੰਦੇ ਵੀ ਨਹੀਂ ਸਮਝੌਤਾ ਗੱਲਬਾਤ ਆ ਜਿਹੜੀ ਉਹ ਤੁਸੀਂ ਕਰੋ। ਹੁਣ ਤੱਕ 8 ਜਿਹੜੇ ਈਰਾਨ ਦੇ ਟਰੂਪਸ ਆ ਉਹਨਾਂ ਦੇ ਮਾਰੇ ਜਾਣ ਦੀਆਂ ਰਿਪੋਰਟਸ ਆ ਉਹ ਆਈਆਂ ਆ US ਤੇ ਇਹਨਾਂ ਅਟੈਕਸ ਦੇ ਵਿੱਚ। ਇਰਾਨੀਅਨ ਅਧਿਕਾਰੀਆਂ ਨੇ ਓਬਵੀਅਸਲੀ ਇਹਨਾਂ ਹਮਲਿਆਂ ਦੀ ਨਿੰਦਾ ਜਿਹੜੀ ਉਹ ਕਰਨੀ ਸੀ, ਉਹ ਉਹਨਾਂ ਨੇ ਕਰ ਦਿੱਤੀ। ਈਰਾਨ ਦੇ ਫੋਰਨ ਮਿਨਿਸਟਰ ਨੇ ਕਿਹਾ ਵੀ ਜਿਹੜਾ ਇਹ ਅਟੈਕ ਆ, ਜਿਹੜਾ ਆਰਟੀਕਲ 1 ਹੀ ਹੈਗਾ MOU ਦਾ ਸੀਜ਼ ਫਾਇਰ ਨੂੰ ਲੈ ਕੇ, ਉਹਨੂੰ ਤੇ ਆਰਟੀਕਲ 5 ਜਿਹੜਾ ਕਿ ਮੈਨੇਜਮੈਂਟ ਹੈਗਾ ਸਟੇਟ ਆਫ ਹਾਰਮੂਜ਼ ਦਾ, ਉਸ ਦੀ ਇਹ ਉਲੰਘਣਾ ਜਿਹੜੀ ਉਹ ਕਰਦਾ ਆ। ਤੇ ਆਰਟੀਕਲ 10 ਜਿਹਦੇ ਵਿੱਚ ਵੇਵਰ ਆ ਇਰਾਨੀਅਨ ਆਇਲ ਐਕਸਪੋਰਟਸ ਨੂੰ, ਉਹ ਸਾਰੀਆਂ ਚੀਜ਼ਾਂ ਦੀ ਇਹ ਹਮਲੇ ਤੇ ਸਾਰੀਆਂ ਚੀਜ਼ਾਂ ਜਿਹੜੀਆਂ ਆ ਉਹ ਅਟੈਕ ਜਿਹੜੀਆਂ ਉਹ ਕੀਤੀਆਂ ਗਈਆਂ ਹੈਗੀਆਂ ਆ। ਸੋ ਇੱਕ ਵਾਰੀ ਫਿਰ ਈਰਾਨ ਤੇ US ਦੇ ਵਿੱਚ ਜਿਹੜਾ ਹਰਜੋਤ ਸਿੰਘ ਜੀ ਕਹਿ ਲਓ ਵੀ ਲੜਾਈ ਆ ਮੁੜ ਦੁਬਾਰਾ ਸ਼ੁਰੂ ਵਾਲੇ ਪਾਸੇ ਨੂੰ ਜਿਹੜੀ ਉਹ ਵੱਧ ਗਈ ਆ। ਡਿਪਾਰਟਮੈਂਟ ਆਫ ਡਿਫੈਂਸ ਕਹਿ ਲਓ ਜਾਂ ਡਿਪਾਰਟਮੈਂਟ ਆਫ ਵਾਰ ਜਿਹੜਾ ਉਹ ਕਹਿ ਲਓ, ਉਹਨਾਂ ਦੇ ਜਿਹੜੇ ਸਕੱਤਰ ਨੇ ਪੀਟ ਹੈਗਸਨ ਤੇ ਇਜ਼ਰਾਈਲ ਨੂੰ ਜਿਹੜੇ ਗਏ ਆ,
ਜਿਹੜੀ ਮਾਰਜਰੀ ਟੇਲਰ ਗ੍ਰੀਨ ਆ ਉਸਨੇ ਬੜੀ ਇਸ ਚੀਜ਼ ਸਾਰੇ ਦੇ ਉੱਤੇ ਜਿਹੜਾ ਉਹ ਰੌਲਾ ਜਿਹੜਾ ਉਹ ਪਾਇਆ, ਕਹਿੰਦੇ ਵੀ ਸ਼ੇਮ ਹੋਣੀ ਚਾਹੀਦੀ ਹੈ ਰਿਪਬਲਿਕਨ ਪਾਰਟੀ ਨੂੰ ਇਸ ਚੀਜ਼ ਦੇ ਉੱਤੇ ਜਿਹੜਾ ਉਹ ਲੈ ਕੇ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੇ ਦੱਸੀਆਂ ਹੈਗੀਆਂ। ਉਹਨਾਂ ਨੇ ਕਿਹਾ ਇਹ ਸਾਰੀਆਂ ਗੱਲਾਂ ਜਿਹੜੀਆਂ ਹਰਜੋਤ ਸਿੰਘ ਜੀ ਇਹਨਾਂ ਨੇ ਇੱਕ ਵਾਰੀ ਫਿਰ ਟਵੀਟ ਕਰਕੇ ਜਿਹੜਾ ਇਹੀ ਕਿਹਾ ਵੀ ਕਿਸ ਤਰੀਕੇ ਦੇ ਨਾਲ ਮਾਰਜਰੀ ਟੇਲਰ ਗ੍ਰੀਨ ਨੇ ਜਿਹੜਾ ਉਹ ਕਿਹਾ ਵੀ ਭਾਈ 40 ਵਾਰੀ ਤਾਂ ਟਰੰਪ ਹੋਣਾ ਨੇ ਜਿਹਨੇ ਇਹ ਵਾਅਦਾ ਕਰਕੇ ਆਏ ਸੀ ਵੀ ਲੜਾਈ ਲਾਉਣੀ ਕੋਈ ਨਹੀਂ, ਉਹਨਾਂ ਨੇ ਲੜਾਈ ਜਿਹੜੀ ਉਹ ਲਾਈ ਆ, 40 ਵਾਰੀ ਉਹ ਜਿੱਤ ਗਏ ਆ ਤੇ ਅਜੇ ਲਾਸਟਿੰਗ ਪੀਸ ਦੀ ਜਿਹੜੀ ਆਪਾਂ ਉਡੀਕ ਜਿਹੜੀ ਉਹ ਕਰ ਰਹੇ ਆ। ਤੇ ਕਹਿੰਦੇ ਵੀ ਜਿਹੜੇ ਡਿਪਾਰਟਮੈਂਟ ਆਫ ਡਿਫੈਂਸ ਦੇ ਸਕੱਤਰ ਨੇ ਪੀਟ ਹੈਗਸੈਥ ਉਹ ਇਜ਼ਰਾਈਲ ਦੇ ਵਿੱਚੋਂ ਆਪਣੀਆਂ ਲੈਣ ਗਏ ਆ ਵੀ ਅੱਗੇ ਕੀ ਕਰਨਾ ਆ। ਸੋ ਗਾਈਡਲਾਈਨਸ ਕਹਿੰਦੇ ਵੀ ਉੱਥੇ ਉਹ ਲੈਣ ਗਏ। ਇਹ ਤਾਂ ਸਿੱਧੀ ਹੋਈ ਪਈ ਹੈ ਇਹਨਾਂ ਨੂੰ ਉਸ ਜਿਹੜੇ ਉਹ ਹਿਸਾਬ ਦੇ ਨਾਲ। ਹੁਣ ਇਹਨੂੰ ਇਹ ਵੀ ਆ ਨਾ ਵੀ ਹਰਜੋਤ ਸਿੰਘ ਜੀ ਵੀ ਆਪਾਂ ਕਿਹੜਾ ਕੋਈ ਇਲੈਕਸ਼ਨ ਜਿਹੜੀ ਇਹਨੇ ਲੜਨੀ ਆ। ਸੋ ਇਸ ਤਰੀਕੇ ਦੇ ਨਾਲ ਇਹ ਸਾਰਾ ਕੁਝ ਜਿਹੜਾ ਇਸ ਟਾਈਮ ਸਾਹਮਣੇ ਜਿਹੜਾ ਉਹ ਆ ਰਿਹਾ ਹੈਗਾ ਆ। ਸੋ ਲੈਟਸ ਸੀ ਅੱਗੇ ਕੀ ਜਿਹੜਾ ਉਹ ਬਣਦਾ ਹੈਗਾ ਆ। ਪਰ ਕੁਛ ਜਿਹੜਾ ਕੋਈ ਜ਼ਿਆਦਾ ਚੰਗੀ ਚੀਜ਼ ਜਿਹੜੀ ਉਹ ਨਜ਼ਰ ਨਹੀਂ ਆ ਰਹੀ। ਇੱਕ ਵਾਰੀ ਫੇਰ ਉਥਲ ਪੁਥਲ ਤੇ ਰੌਲਾ ਰੱਪਾ ਤੇ ਕਹਿ ਸਕਦੇ ਹਾਂ ਵੀ ਤੜਥੱਲੀ ਜਿਹੜੀ ਆ ਉਹ ਉਸ ਮਿਡਲ ਈਸਟ ਦੇ ਵਿੱਚ ਫੈਲੀ ਹੈਗੀ ਆ।